ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਕਹਿੰਦੇ ਵੀ ਲੋਕਾਂ ਦੇ ਮਨ ਦੇ ਵਿੱਚ ਇਨਫਲੇਸ਼ਨ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਹੈ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਹਿੰਦੇ ਇੱਥੋਂ ਤੱਕ ਕਿ ਜਿਹੜੀਆਂ ਹੁਣ ਅਰਨਿੰਗ ਕਾਲਸ ਹੈਗੀਆਂ, ਜਿਹੜੀਆਂ ਕੰਪਨੀਆਂ ਦੀਆਂ ਆਪਣੇ ਇਨਵੈਸਟਰਸ ਦੇ ਨਾਲ ਸਟੇਕ ਹੋਲਡਰਸ ਆ ਉਹਨਾਂ ਦੇ ਨਾਲ ਹੁੰਦੀਆਂ ਆ, ਉਹਦੇ ਵਿੱਚ ਵੀ ਇਨਫਲੇਸ਼ਨ ਹੀ ਇਸ ਟਾਈਮ ਮੁੱਖ ਤੌਰ ਦੇ ਉੱਤੇ ਮੁੱਦਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਕਹਿੰਦੇ 2/3 ਕੰਪਨੀਆਂ ਜਿਹੜੀਆਂ S&P 500 ਦੇ ਵਿੱਚ ਆ, ਉਹਨਾਂ ਨੇ ਆਪਣੀਆਂ ਜਿਹੜੀਆਂ ਰਿਪੋਰਟਡ ਅਰਨਿੰਗਸ ਜਾਰੀ ਕੀਤੀਆਂ ਆ, ਉਹਦੇ ਵਿੱਚ ਕਹਿੰਦੇ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਦੇ ਦੁਆਰਾ 2/3 ਕੰਪਨੀਆਂ ਦੇ ਦੁਆਰਾ ਇਨਫਲੇਸ਼ਨ ਦੀ ਚਰਚਾ ਜਿਹੜੀ ਆ ਉਹ ਹੋਈ ਆ। ਉਹਨਾਂ ਵਿੱਚ ਸਿਟੀ ਗਰੁੱਪ, ਪੈਪਸੀਕੋ, ਐਬਟ ਲੈਬੋਰਟਰੀਜ਼ ਵਰਗੇ ਜਿਹੜੇ ਕੰਪਨੀਜ਼ ਆ ਉਹ ਸ਼ਾਮਲ ਨੇ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਚਿਰ ਤੋਂ, ਕਈ ਮਹੀਨਿਆਂ ਤੋਂ ਇਨਫੈਕਟ ਜਿਹੜੀ ਇਨਫਲੇਸ਼ਨ ਆ ਉਹ ਲਗਾਤਾਰ 8-9% ਦੇ ਦਰਮਿਆਨ ਜਿਹੜੀ ਉਹ ਚੱਲ ਰਹੀ ਆ ਤੇ ਅਜੇ ਘਟਣ ਦਾ ਕੋਈ ਨਾਮ ਨਹੀਂ ਦੇ ਰਹੀ ਹੈਗੀ। ਸੋ ਇੱਥੋਂ ਤੱਕ ਕਿ ਆਪਾਂ ਦੇਖਿਆ ਵੀ ਸਤੰਬਰ ਮਹੀਨੇ ਦੇ ਵਿੱਚ ਵੀ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਸੀਗਾ ਉਹ ਉਸ ਤੋਂ ਪਿਛਲੇ ਮਹੀਨੇ ਦੇ ਨਾਲੋਂ ਵੱਧ ਜਿਹੜਾ ਉਹ ਰਿਹਾ ਸੀਗਾ। ਸੋ ਇਸ ਟਾਈਮ ਇਨਫਲੇਸ਼ਨ ਮੇਨ ਜਿਹੜਾ ਆ ਉਹ ਮੁੱਦਾ ਆ ਉਹ ਬਣ ਕੇ ਉੱਭਰ ਰਿਹਾ। ਇੱਥੋਂ ਤੱਕ ਕਿ ਹੁਣ ਜਿਹੜੇ 15 ਦਿਨ ਰਹਿ ਗਏ ਨੇ ਇਲੈਕਸ਼ਨਸ ਦੇ ਵਿੱਚ, ਉਸ ਵਿੱਚ ਵੀ ਇਸ ਵਾਰ ਇਹ ਮੇਨ ਮੁੱਦੇ ਦੇ ਵਜੋਂ ਹੀ ਚੱਲ ਰਿਹਾ ਆ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਟੀਚਰ ਨੂੰ ਅਰੈਸਟ ਕੀਤਾ ਗਿਆ ਹੈ। 61 ਸਾਲਾਂ ਦੀ ਓਲਡ ਬੀਬੀ ਟੀਚਰ ਨੇ, ਕਹਿੰਦੇ ਵੀ 2020 ਦੇ ਵਿੱਚ ਇੱਕ ਬੱਚਾ ਸੀ ਸਕੂਲ ਦਾ ਜੋ 15 ਸਾਲਾਂ ਦਾ ਸੀ, ਹੋਲਗਾ ਕੈਸਟੀਲੋ ਓਲੀਵਰਸ, ਉਹ ਗਵਾਚ ਗਿਆ ਸੀ, ਗੁੰਮ ਹੋ ਗਿਆ ਸੀ, ਡਿਸਪੀਅਰ ਹੋ ਗਿਆ ਸੀ। ਤੇ ਇਸ ਲੇਡੀ ਦੇ ਘਰ, ਉਹ ਇਸ ਟੀਚਰ ਦੇ ਘਰ ਰਹਿ ਰਿਹਾ ਸੀ, ਕਿਉਂਕਿ ਜੋ ਗਵਾਚਾ ਸੀ ਉਹ ਇਸ ਟੀਚਰ ਦੇ ਜੋ ਬੱਚਾ ਆ ਉਸ ਦਾ ਫਰੈਂਡ ਸੀਗਾ। ਪਰ ਕਿਉਂਕਿ ਅੰਡਰ ਏਜ ਆ, ਸੋ ਇਹ ਇੱਕ ਫੈਲਨੀ ਆ। ਕਹਿੰਦੇ ਵੀ ਡਿਟੈਂਸ਼ਨ ਆਫ ਮਾਈਨਰ ਵਿਦ ਦਾ ਇੰਟੈਂਟ ਟੂ ਕੰਸੀਲ ਦਾ ਪੇਰੈਂਟਸ ਐਂਡ ਮਿਸਡਿਮੀਨਰ ਕਾਊਂਟ ਆਫ ਕੰਟਰੀਬਿਊਟਿੰਗ ਟੂ ਡਿਲਿੰਕੁਐਂਸੀ ਆਫ ਏ ਮਾਈਨਰ, ਵੀ ਤੁਸੀਂ ਪੇਰੈਂਟ ਤੋਂ ਲੁਕੋ ਕੇ ਰੱਖਿਆ ਬੱਚੇ ਨੂੰ। ਇਨਵੈਸਟੀਗੇਟਰ ਨੇ ਇਹ ਕਿਹਾ ਵੀ 15 ਸਾਲਾਂ ਦਾ ਮਾਈਕਲ ਰੈਮਰੇਜ਼ ਜੂਨ 2020 ਦੇ ਵਿੱਚ ਗਵਾਚ ਗਿਆ ਸੀ ਤੇ ਬਹੁਤ ਕੋਸ਼ਿਸ਼ਾਂ ਹੋਈਆਂ, ਫਲਾਇਰ ਰੱਖੇ ਗਏ ਸਕੂਲ 'ਚ, ਸਾਰਿਆਂ ਨੂੰ ਪੁੱਛਗਿੱਛ ਕੀਤੀ ਗਈ ਪਰ ਲੱਭ ਨਹੀਂ ਸਕੇ। ਹੁਣ ਉਹ ਆਪਣੇ ਆਪ ਮਾਰਚ 11 2022 ਨੂੰ 2 ਸਾਲਾਂ ਬਾਅਦ ਜੋ ਮਿਸਿੰਗ ਸੀਗਾ ਆਪਣੇ ਘਰ ਆ ਗਿਆ ਤੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਸਨੇ ਦੱਸਿਆ ਵੀ ਕਿੱਥੇ ਠਹਿਰਿਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਸ ਟੀਚਰ ਨੂੰ ਅਰੈਸਟ ਕਰ ਲਿਆ ਹੈਗਾ ਆ ਤੇ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਛੱਡ ਦਿੱਤਾ ਗਿਆ ਹੈਗਾ ਆ। ਸੋ ਇਸੇ ਸੰਬੰਧ ਦੇ ਵਿੱਚ ਰੈਂਚੋ ਕੋਰਡੋਵਾ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ 916 362 5515 ਦਿੱਤਾ ਆ ਕਿ ਜੇ ਕਿਸੇ ਨੂੰ ਵੀ ਇਹਦੇ ਬਾਰੇ ਇਨਫੋਰਮੇਸ਼ਨ ਹੋਵੇ ਤੇ ਉਹ ਪੁਲਿਸ ਦੇ ਨਾਲ ਗੱਲਬਾਤ ਕਰ ਸਕਦਾ ਹੈ।